ਸਤਿ ਸ਼੍ਰੀ ਅਕਾਲ। ਤੁਸੀਂ ਜੁੜੇ ਹੋਏ ਹੋ ਪੰਜਾਬੀ ਰੇਡੀਓ ਐਸੇ ਦੇ ਨਾਲ ਤੇ ਮੈਂ ਹਾਂ ਪ੍ਰਵੀਨ ਸ਼ਰਮਾ ਲੈ ਕੇ ਹਾਜ਼ਰ ਹਾਂ ਪ੍ਰੋਗਰਾਮ ਅਪਡੇਟ ਕੈਲੀਫੋਰਨੀਆ ਪ੍ਰੋਗਰਾਮ ਦੇ ਵਿੱਚ ਮੇਰੇ ਨਾਲ ਕੈਲੀਫੋਰਨੀਆ ਬਾਬਤ ਤੇ ਅਮਰੀਕਾ ਦੇ ਵਿੱਚ ਵਾਪਰੀਆਂ ਘਟਨਾਵਾਂ ਬਾਬਤ ਖਬਰਾਂ ਸਾਂਝੀਆਂ ਕਰਨ ਦੇ ਲਈ ਜੁੜ ਚੁੱਕੇ ਨੇ ਹਰਜੋਤ ਸਿੰਘ ਖਾਲਸਾ ਜੀ। ਹਰਜੋਤ ਸਿੰਘ ਜੀ, ਸਤਿ ਸ਼੍ਰੀ ਅਕਾਲ। ਸਵਾਗਤ ਹੈ ਪ੍ਰੋਗਰਾਮ ਅਪਡੇਟ ਕੈਲੀਫੋਰਨੀਆ ਦੇ ਵਿੱਚ। ਸਤਿ ਸ਼੍ਰੀ ਅਕਾਲ, ਧੰਨਵਾਦ ਜੀ ਆਇਆਂ ਨੂੰ। ਪੰਜਾਬੀ ਰੇਡੀਓ ਯੂਐਸਏ ਦੇ ਜਿੰਨੇ ਵੀ ਸਰੋਤੇ ਸਾਡੇ ਸਾਰੇ ਹੀ AM ਸਟੇਸ਼ਨਸ, FM ਸਟੇਸ਼ਨਸ, ਘਰਾਂ ਦੇ ਵਿੱਚ ਰੇਡੀਓ ਸੈਟਸ ਦੇ ਰਾਹੀਂ, ਟੈਲੀਫੋਨ ਦੇ ਰਾਹੀਂ, ਫੇਸਬੁੱਕ, YouTube ਤੇ ਲਾਈਵ ਦੇਖ ਰਹੇ ਹੋ, ਸੁਣ ਰਹੇ ਹੋ, ਸਾਰਿਆਂ ਨੂੰ ਜੀ ਆਇਆਂ ਨੂੰ ਤੇ ਬਹੁਤ ਹੀ ਪਿਆਰ ਤੇ ਸਤਿਕਾਰ ਭਰੀ ਸਤਿ ਸ਼੍ਰੀ ਅਕਾਲ। ਸਰੋਤਿਓ, ਅੱਜ ਜੂਨ ਦੀ 26 ਤਰੀਕ ਆ, ਦਿਨ ਸੋਮਵਾਰ ਆ। ਤੁਹਾਡੇ ਲਈ ਸ਼ਾਮ ਦਾ ਅਪਡੇਟ ਕੈਲੀਫੋਰਨੀਆ ਪ੍ਰੋਗਰਾਮ ਲੈ ਕੇ ਹਾਜ਼ਰ ਹੋਏ ਹਾਂ ਜੀ। ਅਪਡੇਟ ਕੈਲੀਫੋਰਨੀਆ ਪ੍ਰੋਗਰਾਮ ਨੂੰ ਸਪਾਂਸਰ ਕਰਦੇ ਨੇ ਖਾਲਸਾ ਇੰਸ਼ੋਰੈਂਸ ਏਜੰਸੀ ਵਾਲੇ, ਜਿਨ੍ਹਾਂ ਤੋਂ ਤੁਸੀਂ ਹਰ ਤਰੀਕੇ ਦੀ ਇੰਸ਼ੋਰੈਂਸ ਲੈ ਸਕਦੇ ਹੋ। ਇੰਸ਼ੋਰੈਂਸ ਬਾਰੇ ਪਤਾ ਕਰਨ ਲਈ ਇਹਨਾਂ ਦਾ ਨੰਬਰ ਹੈ 408-272-2500। ਟਰਕੀਅਨ ਇਮੀਗ੍ਰੇਸ਼ਨ ਲਾ ਫਰਮ ਵਾਲੇ ਜੇ ਟਰਕੀਅਨ ਅਟਾਰਨੀ ਟਰਕੀਅਨ ਦੇ ਨਾਲ ਤੁਸੀਂ US ਇਮੀਗ੍ਰੇਸ਼ਨ ਬਾਬਤ ਕੋਈ ਵੀ ਸਲਾਹ ਕਰਨੀ ਹੈ, ਕੋਈ ਵੀ ਸਵਾਲ ਪੁੱਛਣਾ ਤੇ ਉਹਨਾਂ ਦਾ ਨੰਬਰ ਹੈ 415-909-0503। ਅਮਰਜੀਤ ਸਿੰਘ ਫ੍ਰੈਜ਼ਨੋ, ਗੁਰਬਚਨ ਸਿੰਘ ਨਾਗਰਾ ਸੈਕਰਾਮੈਂਟੋ, ਪ੍ਰਿਤਪਾਲ ਸਿੰਘ ਸਿੱਧੂ ਲੋਹਾਰਾ ਫ੍ਰੈਜ਼ਨੋ, ਤਾਰਾ ਸਿੰਘ ਸੱਗੜ ਫਰੀਮੌਂਟ, ਹਰਿੰਦਰ ਪੀਨ ਸੈਨ ਹੋਜ਼ੇ। ਇਹਨਾਂ ਸਾਰੇ ਹੀ ਸਪਾਂਸਰਸ ਦਾ ਬਹੁਤ-ਬਹੁਤ ਧੰਨਵਾਦ। ਤੇ ਜੇਕਰ ਤੁਸੀਂ ਵੀ ਪੰਜਾਬੀ ਰੇਡੀਓ USA ਦੇ ਇਹਨਾਂ ਪ੍ਰੋਗਰਾਮਾਂ ਨੂੰ ਸਪਾਂਸਰ ਕਰਨਾ ਚਾਹੁੰਦੇ ਹੋ ਤਾਂ ਸਟੂਡੀਓ ਦਾ ਨੰਬਰ ਹੈ 408-272-5200 ਜੀ। ਜੀ ਪ੍ਰਵੀਨ ਜੀ, ਅੱਜ ਦੀਆਂ ਖਬਰਾਂ ਵੱਲ ਚੱਲੀਏ ਤੇ ਸਰੋਤਿਆਂ ਨੂੰ ਯਾਦ ਹੋਊਗਾ ਕੁਝ ਸਮਾਂ ਪਹਿਲਾਂ ਫ੍ਰਿਜ਼ਨੋ ਏਰੀਏ ਦੇ ਵਿੱਚ ਰੀਡਲੀ ਦਾ ਜੋ ਏਰੀਆ ਹੈਗਾ ਆ, ਹਾਂਜੀ, ਉੱਥੇ ਇੱਕ ਪੰਜਾਬੀ ਨੌਜਵਾਨ ਮੁੰਡੇ ਨੇ ਹੋਰ ਇੱਕ ਸਪੈਨਿਸ਼ ਮੂਲ ਦੇ ਬੱਚੇ ਸੀ, ਉਹ ਇੱਕ ਕਿੰਗਸ ਰਿਵਰ ਦੇ ਵਿੱਚ ਖੇਲ ਰਹੇ ਸੀ। ਜਦੋਂ ਉਹ ਬੱਚਾ ਰੁੜ ਗਿਆ ਤੇ ਉਸਨੇ ਛਾਲ ਮਾਰਤੀ ਆਪਣੀ ਪੱਗ ਦੇ ਨਾਲ। ਜੋ ਮਨਜੀਤ ਸਿੰਘ 31 ਸਾਲਾਂ ਦਾ ਸੀ, ਉਸਨੇ ਉਸ ਬੱਚੇ ਨੂੰ ਬਚਾ ਲਿਆ, ਪਰ ਅਨਫੋਰਚੂਨੇਟਲੀ ਕੀ ਹੋਇਆ ਵੀ ਉਹ ਆਪ ਪਾਣੀ ਦੇ ਵਿੱਚ ਰੁੜ ਗਿਆ ਤੇ ਉਸ ਦੀ ਮੌਤ ਹੋ ਗਈ। ਅਮਰੀਕਾ ਦੇ ਵਿੱਚ ਇੱਕ ਬਹੁਤ ਹੀ ਨੈਸ਼ਨਲ ਹੀਰੋ ਅਵਾਰਡ ਕਰਕੇ ਜਾਣਿਆ ਜਾਂਦਾ, ਜਿਸ ਨੂੰ ਕਾਰਨੇਜੀ ਮੈਡਲ ਕਰਕੇ ਜਾਣਿਆ ਜਾਂਦਾ USA ਤੇ ਕੈਨੇਡਾ ਵਿੱਚ। ਇਹ ਉਹਨਾਂ ਲੋਕਾਂ ਨੂੰ ਦਿੱਤਾ ਜਾਂਦਾ ਜਿਹੜੇ ਆਪਣੀ ਲਾਈਫ ਨੂੰ ਖਤਰੇ ਵਿੱਚ ਪਾ ਕੇ ਦੂਜਿਆਂ ਦੀ ਜਿਹੜੀ ਜਾਨ ਆ ਉਹਨਾਂ ਨੂੰ ਬਚਾ ਲੈਂਦੇ ਹੈਗੇ ਆ। ਭਾਵੇਂ 31 ਸਾਲਾਂ ਦਾ ਮਨਜੀਤ ਸਿੰਘ ਆਪ ਤਾਂ ਇਸ ਦਰਿਆ ਦੇ ਵਿੱਚ ਉਸ ਦੀ ਰੁੜ ਕੇ ਮੌਤ ਹੋ ਗਈ, ਕਿਉਂਕਿ ਉਹ ਬੱਚੇ ਨੂੰ ਬਚਾ ਰਿਹਾ ਸੀ। ਉਹਨੂੰ ਇਹ ਵੀ ਪਤਾ ਸੀ ਵੀ ਤਰਨਾ ਨਹੀਂ ਆਉਂਦਾ ਹੈਗਾ। ਸੋ ਉਸ ਦੇ ਸੰਬੰਧ ਦੇ ਵਿੱਚ ਮੇਰੇ ਖਿਆਲ ਨਾਲ ਪਹਿਲਾ ਸਿੱਖ ਆ ਪੂਰੇ ਨਾਰਥ ਅਮਰੀਕਾ ਦੇ ਵਿੱਚ ਜਿਸ ਨੂੰ ਕਾਰਨੇਜੀ ਮੈਡਲ ਦੇ ਨਾਲ ਜਿਹੜਾ ਸਨਮਾਨਿਤ ਕੀਤਾ ਗਿਆ ਹੈ। ਆਪ ਤਾਂ ਉਹ ਦੁਨੀਆ ਤੋਂ ਚਲਾ ਗਿਆ, ਉਹਦੇ ਪਰਿਵਾਰ ਨੂੰ ਉਹ ਜੋ ਅਵਾਰਡ ਆ ਇਹ ਮਿਲੂਗਾ। ਇਹ ਸਰੋਤਿਆਂ ਨੂੰ ਦੱਸਦੇ ਜਾਈਏ, ਫ੍ਰਿਜ਼ਨੋ ਦੇ ਵਿੱਚ ਕਿੰਗਸ ਰਿਵਰ ਦੇ ਵਿੱਚ ਅਗਸਤ 2020 ਦੇ ਵਿੱਚ ਇੱਕ ਬੱਚੇ ਨੂੰ ਇਹ ਬਚਾ ਰਿਹਾ ਸੀ। ਜਦੋਂ ਇਹ ਆਪ ਰੁੜ ਗਿਆ ਤੇ ਬੱਚੇ ਨੂੰ ਇਸਨੇ ਬਚਾ ਲਿਆ, ਕਿਉਂਕਿ ਕੁਦਰਤੀ ਇਹ ਵੀ ਉੱਥੇ ਗਿਆ ਸੀ। ਇੱਕ ਸਪੈਨਿਸ਼ ਮੂਲ ਦਾ ਪਰਿਵਾਰ ਆ, ਉਹ ਉੱਥੇ ਜੋ ਸਵਿਮ ਕਰ ਰਿਹਾ ਸੀ ਉਸ ਦਰਿਆ ਦੇ ਵਿੱਚ। ਤੇ ਇਹ ਜਿਹੜੇ ਦਰਿਆ ਹੁੰਦੇ ਆ ਅੱਜ ਕੱਲ੍ਹ ਕਾਫੀ ਇਹਨਾਂ ਦੇ ਵਿੱਚ ਪਾਣੀ ਤੇਜ਼ ਹੋ ਜਾਂਦਾ, ਕਿਉਂਕਿ ਸਨੋ ਮੈਲਟ ਹੁੰਦੀ ਹੈਗੀ ਆ। ਸੋ ਉਹਦੇ ਸੰਬੰਧ ਦੇ ਵਿੱਚ ਆਫੀਸ਼ੀਅਲਸ ਨੇ ਇਹ ਕਿਹਾ ਆ ਵੀ ਇਹ ਬਹੁਤ ਹੀ ਬਹਾਦਰੀ ਵਾਲਾ ਅਵਾਰਡ ਇਸ ਮਨਜੀਤ ਸਿੰਘ ਨੂੰ ਦਿੱਤਾ ਗਿਆ ਆ। ਹੁਣ ਤੱਕ ਉੱਤਰੀ ਅਮਰੀਕਾ ਦੇ ਵਿੱਚ 10,371 ਲੋਕਾਂ ਨੂੰ ਇਹ ਅਵਾਰਡ ਦਿੱਤਾ ਗਿਆ 1904 ਤੋਂ ਲੈ ਕੇ ਹੁਣ ਤੱਕ। ਸੋ ਜੇ ਦੱਸਦੇ ਜਾਈਏ 119 ਸਾਲਾਂ ਦੇ ਇਤਿਹਾਸ ਵਿੱਚ 10,371 ਲੋਕਾਂ ਨੂੰ ਇਹ ਅਵਾਰਡ ਦਿੱਤਾ ਗਿਆ ਹੈਗਾ। ਜਿਨ੍ਹਾਂ ਨੂੰ ਅਵਾਰਡ ਮਿਲਣਾ ਉਹਨਾਂ ਦੇ ਸਰਵਾਈਵਰ ਨੂੰ ਮਿਲਦਾ ਹੈ, ਉਹਨਾਂ ਨੂੰ ਫਾਈਨੈਂਸ਼ੀਅਲ ਗ੍ਰਾਂਟ, ਹੋਰ ਵੀ ਜਿਹੜੇ ਆ ਸਨਮਾਨ ਇਹ ਆ ਇਸ ਜਿਹੜੀ ਆਰਗੇਨਾਈਜੇਸ਼ਨ ਆ ਉਹਦੇ ਵੱਲੋਂ ਦਿੱਤਾ ਜਾਊਗਾ ਜੀ। ਹਰਜੋਤ ਸਿੰਘ ਜੀ, ਅੱਜ ਕੈਨੇਡਾ ਦੇ ਨਾਲ ਨਾਲ ਵਰਲਡ ਮੀਡੀਆ ਦੇ ਵਿੱਚ ਭਾਈ ਹਰਦੀਪ ਸਿੰਘ ਨਿੱਜਰ ਜੀ ਦੇ ਜਿਹੜਾ ਉਹਨਾਂ ਤੇ ਹਮਲਾ ਕੀਤਾ ਗਿਆ ਸੀ ਉਹਦੇ ਬਾਬਤ ਖਬਰਾਂ ਬਹੁਤ ਛਾਇਆ ਹੋਈਆਂ ਨੇ। ਦੀ ਗਲੋਬ ਐਂਡ ਮੇਲ ਤੋਂ ਲੈ ਕੇ CBC ਨਿਊਜ਼, ਦੀ ਨਿਊਯਾਰਕ ਟਾਈਮਜ਼, CBC ਨਿਊਜ਼, ਇਸ ਤੋਂ ਵੀ ਇਲਾਵਾ ਟੋਰਾਂਟੋ ਸਟਾਰ ਦੇ ਵਿੱਚ ਬਹੁਤ ਸਾਰੀਆਂ ਜਿਹੜੀਆਂ ਖਬਰਾਂ ਕੌਮਾਂਤਰੀ ਮੀਡੀਆ ਨੇ ਇਸ ਪੂਰੇ ਜਿਹੜਾ ਘਟਨਾਕ੍ਰਮ ਹੈ ਭਾਈ ਸਾਹਿਬ ਉੱਤੇ ਜਿਹੜਾ ਹਮਲਾ ਇਹਨੂੰ ਪ੍ਰਕਾਸ਼ਿਤ ਕੀਤਾ। ਤੇ ਨਾਲ ਨਾਲ ਇਹ ਵੀ ਗੱਲ ਜਿਹੜੀ ਉਹ ਕਹੀ ਗਈ ਹੈ ਕਿ ਹਜ਼ਾਰਾਂ ਦੀ ਗਿਣਤੀ ਦੇ ਵਿੱਚ ਜਿਹੜੇ ਸੇਜ਼ਲ ਅੱਖਾਂ, ਨਮ ਅੱਖਾਂ ਦੇ ਨਾਲ ਭਾਈ ਸਾਹਿਬ ਨੂੰ ਜਿਹੜੀ ਅੰਤਮ ਵਿਦਾਇਗੀ ਆ ਉਹ ਦਿੱਤੀ ਗਈ ਹੈ ਕੈਨੇਡਾ ਦੇ ਵਿੱਚ ਜੀ। ਸੋ ਬਿਲਕੁਲ ਉਹਨਾਂ ਦਾ ਸੰਸਕਾਰ ਕੱਲ ਹੋਇਆ ਸੀ। 70,000 ਦੇ ਕਰੀਬ ਸੰਗਤਾਂ ਨੇ ਕਹਿੰਦੇ ਅਟੈਂਡ ਕੀਤਾ। ਬਹੁਤ ਹੀ ਵੱਡਾ ਇਕੱਠ ਸੀ ਤੇ ਬਹੁਤ ਹੀ ਖਾਲਸਤਾਨ ਦੇ ਨਾਅਰੇ ਲੱਗੇ ਉੱਥੇ। ਦੂਰੋਂ ਜਿਹੜੀਆਂ ਸੰਗਤਾਂ ਪਹੁੰਚੀਆਂ ਹੋਈਆਂ ਸੀ।
ਹਰਦੀਪ ਸਿੰਘ ਨਿੱਜਰ ਬਹੁਤ ਹੀ ਵਧੀਆ ਨੌਜਵਾਨ ਸੀਗਾ। ਉੱਥੇ ਦਾ ਜੋ ਗੁਰੂ ਨਾਨਕ ਸਿੱਖ ਟੈਂਪਲ ਆ, ਉੱਥੇ ਦੇ ਉਹ ਪ੍ਰਧਾਨ ਸੀਗੇ। ਗੁਰਦੁਆਰਾ ਸਾਹਿਬ ਦੇ ਵਿੱਚ ਗੋਲੀਆਂ ਮਾਰ ਕੇ ਉਹਨਾਂ ਨੂੰ ਮਾਰ ਦਿੱਤਾ ਗਿਆ ਸੀ। ਸੋ ਪਹਿਲੇ ਦਿਨ ਤੋਂ ਹੀ ਇਹ ਜਿਹੜੀ ਅੱਖ ਆ, ਸਾਰੇ ਸਿੱਖ ਇਹ ਮੰਨਦੇ ਆ ਵੀ ਇੰਡੀਆ ਗੌਰਮੈਂਟ ਨੇ ਉਹਨਾਂ ਦਾ ਅਸੈਸੀਨੇਟ ਕਰਵਾਇਆ ਭਾੜੇ ਦੇ ਟੱਟੂਆਂ ਤੇ ਪੈਸੇ ਦੇ ਕੇ। ਤੇ ਅੱਜ ਇੱਕ ਫੇਸਬੁੱਕ ਤੇ ਬਹੁਤ ਖਬਰ ਘੁੰਮ ਰਹੀ ਹੈਗੀ ਆ, ਅਸੀਂ ਅਜੇ ਕਨਫਰਮ ਨਹੀਂ ਕੀਤਾ ਵੀ ਇੱਕ ਇੰਡੀਅਨ ਸਿਪਾਹੀ ਜਿਹਦਾ ਨਾਂ ਕਰਕੇ ਉਹਨੇ ਦੱਸਿਆ ਆ ਹਰਜੀਤ ਅਟਵਾਲ, ਉਸ ਨੂੰ ਹਰਪਾਲ ਅਟਵਾਲ ਉਸ ਨੂੰ ਜੋ ਕੈਨੇਡਾ ਦੀ ਪੁਲਿਸ ਆ ਉਹਨਾਂ ਨੇ ਅਰੈਸਟ ਕੀਤਾ, ਡਿਟੇਨ ਕੀਤਾ ਹੈਗਾ। ਵੀ ਉਹ ਜਿਸ ਟਾਈਮ ਦੇ ਉੱਤੇ ਇੰਨਾ ਇਕੱਠ ਹੋਇਆ ਸੀ ਗੁਰਦੁਆਰਾ ਸਾਹਿਬ ਦੇ ਵਿੱਚ ਦਾ ਫਿਊਨਰਲ ਤੇ, ਉਹਨਾਂ ਦੀਆਂ ਜਿਹੜੀਆਂ ਮੂਵੀਆਂ ਬਣਾ ਕੇ ਉਹ ਇੰਡੀਅਨ ਪੁਲਿਸ ਨੂੰ ਭੇਜ ਰਿਹਾ ਸੀ। ਸੋ ਇਹਦੇ ਬਾਰੇ ਡਿਟੇਲ ਦੇ ਵਿੱਚ ਜਦੋਂ ਸਾਨੂੰ ਇਨਫੋਰਮੇਸ਼ਨ ਆਈ ਤੇ ਆਪਾਂ ਜ਼ਰੂਰ ਤੁਹਾਡੇ ਨਾਲ ਸਾਂਝੀ ਕਰਾਂਗੇ। ਪਰ ਪੂਰੀ ਦੁਨੀਆ ਦੇ ਵਿੱਚ ਹਰਦੀਪ ਸਿੰਘ ਨਿੱਜਰ ਦੇ ਕਤਲ ਨੂੰ ਲੈ ਕੇ ਜੋ ਉਹਨਾਂ ਨੂੰ ਅਸੈਸੀਨੇਟ ਕੀਤਾ ਗਿਆ, ਪੂਰੀ ਹਾਹਾਕਾਰ ਸਿੱਖਾਂ ਵੱਲੋਂ ਮਚੀ ਹੋਈ ਆ ਤੇ ਸਾਰੀ ਜਿਹੜੀ ਉਂਗਲੀ ਆ ਉਹ ਭਾਰਤ ਸਰਕਾਰ ਦੇ ਉੱਤੇ ਜਾਂਦੀ ਹੈਗੀ ਆ। ਹਾਂਜੀ, ਬਿਲਕੁਲ। ਹਰਪਾਲ ਸਿੰਘ ਅਟਵਾਲ ਦੀ ਚਰਚਾ ਸਵੇਰ ਤੋਂ ਹੀ ਚੱਲ ਰਹੀ ਹੈ। ਹਰਜੋਤ ਸਿੰਘ ਜੀ, ਜਿਵੇਂ ਹੀ ਭਾਈ ਸਾਹਿਬ ਦਾ ਇਹ ਸੰਸਕਾਰ ਹੋਇਆ ਤਾਂ ਉਸ ਤੋਂ ਬਾਅਦ ਤੁਰੰਤ ਇਹ ਖਬਰ ਜਿਹੜੀ ਹੈ ਸੋਸ਼ਲ ਮੀਡੀਆ ਤੇ ਘੁੰਮਣੀ ਸ਼ੁਰੂ ਹੋ ਗਈ ਕਿ ਉੱਥੋਂ ਜਿਹੜੀਆਂ ਕੁਝ ਤਸਵੀਰਾਂ ਤੇ ਕੁਝ ਵੀਡੀਓ ਜਿਹੜੇ ਆ ਕੈਪਚਰ ਕੀਤੇ ਜਾ ਰਹੇ ਸੀ। ਤੇ ਆਪਾਂ ਅਗਲੀ ਖਬਰ ਦੇ ਵੱਲ ਵਧੀਏ। ਅਗਲੀ ਖਬਰ ਜਿਹੜੀ ਆ ਉਹ ਸੈਕਰਾਮੈਂਟੋ ਤੋਂ ਆ ਰਹੀ ਹੈ। ਸੈਕਰਾਮੈਂਟੋ ਦੇ ਵਿੱਚ ਇੱਕ ਹਾਲ ਹੀ ਦੇ ਵਿੱਚ ਜਿਹੜੀ ਮੇਲ ਚੋਰੀ ਹੋਈ ਸੀਗੀ, ਉਸ ਸਬੰਧ ਦੇ ਵਿੱਚ 8 ਲੋਕਾਂ ਨੂੰ ਗ੍ਰਿਫਤਾਰ ਕੀਤਾ ਗਿਆ ਤੇ ਦੱਸਿਆ ਗਿਆ ਹੈ ਕਿ ਜਨਵਰੀ ਦੇ ਵਿੱਚ ਜਿਹੜੀਆਂ ਘਟਨਾਵਾਂ ਮੇਲ ਚੋਰੀ ਹੋਣ ਦੀਆਂ ਵਾਪਰੀਆਂ ਸੀਗੀਆਂ, ਇਹਦੇ ਬਾਰੇ ਇੱਕ ਪੁਲਿਸ ਨੂੰ ਕਲੂ ਮਿਲਿਆ ਸੀਗਾ ਤੇ ਜਿਹੜੇ USA ਦੇ ਡਾਕ ਇੰਸਪੈਕਟਰਸ ਨੇ ਉਹਨਾਂ ਦੀ ਮਦਦ ਦੇ ਨਾਲ ਜਿਹੜੀ ਜਾਂਚ ਆ ਸ਼ੁਰੂ ਕੀਤੀ ਸੀ ਤੇ ਅਧਿਕਾਰੀਆਂ ਨੂੰ ਇੱਕ ਸ਼ੱਕੀ ਦੇ ਘਰ ਦੀ ਤਲਾਸ਼ੀ ਦਾ ਵਾਰੰਟ ਦਿੱਤਾ ਗਿਆ ਸੀਗਾ। ਤੇ ਉਸ ਤੋਂ ਬਾਅਦ ਚੋਰੀ ਹੋਏ ਮੇਲ ਦੇ ਟੁਕੜੇ, ਸੈਂਕੜੇ ਟੁਕੜੇ, ਫਰਜ਼ੀ ਮੇਲ ਕੁੰਜੀਆਂ, ਪ੍ਰਿੰਟਰ, ਚੈੱਕ, ਜਾਲੀ ਟੂਲ, USPS ਮੇਲ ਕਰੀਅਰ ਯੂਨੀਫਾਰਮ, ਪੈਂਟਾਂ ਦਾ ਕਈ ਜੋੜੇ ਜਿਹੜੇ ਲੱਭੇ ਆ। ਸੋ ਅਧਿਕਾਰੀਆਂ ਦਾ ਮੰਨਣਾ ਇਹ ਹੈ ਕਿ ਇਹ ਚੋਰੀ ਅਪ੍ਰੈਲ ਦੇ ਵਿੱਚ ਵਾਪਰੀ ਘਟਨਾ ਦੇ ਨਾਲ ਸੰਬੰਧਿਤ ਹੋ ਸਕਦੀ ਹੈ, ਜਿਸ ਦੇ ਵਿੱਚ ਇੱਕ ਮੇਲ ਕਰੀਅਰ ਨੂੰ ਲੁੱਟ ਲਿਆ ਗਿਆ ਸੀ ਤੇ ਉਸ ਦੀ ਮਾਸਟਰ ਮੇਲ ਬਾਕਸ ਦੀ ਜਿਹੜੀ ਕੁੰਜੀ ਆ ਉਹ ਚੋਰੀ ਹੋ ਗਈ ਸੀ। ਪੁਲਿਸ ਨੂੰ ਕਾਫੀ ਟਾਈਮ ਤੋਂ ਇਹਨਾਂ ਲੋਕਾਂ ਦੀ ਭਾਲ ਸੀ ਕਿਉਂਕਿ ਜਨਵਰੀ ਦੇ ਵਿੱਚ ਇਹ ਘਟਨਾਵਾਂ ਦੇ ਵਿੱਚ ਵਾਧਾ ਦਰਜ ਕੀਤਾ ਗਿਆ ਸੀ। ਉਸ ਤੋਂ ਬਾਅਦ ਅਮਰੀਕਾ ਦੇ ਵੱਖ-ਵੱਖ ਹਿੱਸਿਆਂ ਦੇ ਵਿੱਚ ਲੋਕਾਂ ਦੀਆਂ ਬਹੁਤ ਸਾਰੀਆਂ ਮੇਲ ਜਿਹੜੀਆਂ ਨੇ ਉਹ ਚੋਰੀ ਹੋ ਗਈਆਂ। ਕਈ ਥਾਈਂ ਇਹਨਾਂ ਨੇ UPSC ਮੇਲ ਕਰੀਅਰ ਯੂਨੀਫਾਰਮ ਜਿਹੜੀ ਆ ਉਹਨਾਂ ਦੀ ਵਰਤੋਂ ਕੀਤੀ। ਕਈ ਥਾਈਂ ਜਾਲੀ ਜਿਹੜੇ ਆ ਚਾਬੀਆਂ ਦੇ ਜੋੜੇ, ਸੈਟਸ ਜਿਹੜੇ ਚ ਫਰਜ਼ੀ ਮੇਲ ਕੁੰਜੀਆਂ, ਉਹਨਾਂ ਦੀ ਵਰਤੋਂ ਕੀਤੀ। ਸੋ ਬਹੁਤ ਸਾਰੇ ਸੈਂਕੜੇ ਲੋਕਾਂ ਦੇ ਜਿਹੜੇ ਚੈੱਕ ਆ ਉਹ ਚੋਰੀ ਹੋਏ ਸੀ ਉਹਨਾਂ ਦੇ ਮੇਲ ਬਾਕਸਿਸ ਦੇ ਵਿੱਚੋਂ ਤੇ ਉਸ ਤੋਂ ਬਾਅਦ ਪੁਲਿਸ ਨੂੰ ਇਸ ਗੈਂਗ ਦੀ, ਇਸ ਨੈਕਸਸ ਦੀ ਭਾਲ ਸੀਗੀ। ਸੋ ਹੁਣ ਇਸ ਮਸਲੇ ਦੇ ਵਿੱਚ ਸੈਕਰਾਮੈਂਟੋ ਪੁਲਿਸ ਨੇ ਇੱਕ ਵੱਡੀ ਜਿਹੜੀ ਕਾਮਯਾਬੀ ਹਾਸਲ ਕਰਦਿਆਂ 8 ਜਣਿਆਂ ਨੂੰ ਗ੍ਰਿਫਤਾਰ ਕੀਤਾ। ਜੀ, ਅਗਲੀ ਖਬਰ ਸਰੋਤਿਆਂ ਨੂੰ ਯਾਦ ਹੋਊਗਾ, ਕੈਲੀਫੋਰਨੀਆ ਦੇ ਵਿੱਚ ਇੱਕ ਮਸ਼ਰੂਮ ਫਾਰਮ ਦੇ ਉੱਤੇ ਪਿਛਲੇ ਸਮੇਂ ਇੱਕ ਬੰਦੇ ਨੇ ਆਪਣੇ ਹੀ ਕੋ-ਵਰਕਰਾਂ ਤੇ ਗੋਲੀਆਂ ਚਲਾਤੀਆਂ ਸੀਗੀਆਂ, ਜਿਹਦੇ ਨਾਲ 7 ਜਣਿਆਂ ਦੀ ਮੌਤ ਹੋ ਗਈ ਸੀ। ਅੱਜ ਕੈਲੀਫੋਰਨੀਆ ਦੇ ਉਸ ਮਸ਼ਰੂਮ ਫਾਰਮ ਦੇ ਉੱਤੇ ਹੈਲਥ ਤੇ ਸੇਫਟੀ ਵਾਇਲੇਸ਼ਨ ਨੂੰ ਲੈ ਕੇ ਉਹਨਾਂ ਨੂੰ $1,65,000 ਦਾ ਜਿਹੜਾ ਫਾਈਨ ਆ ਪ੍ਰਪੋਜ਼ ਕੀਤਾ ਗਿਆ ਤੇ 5 ਮਹੀਨਿਆਂ ਦੀ ਇਹ 5 ਮਹੀਨਿਆਂ ਤੋਂ ਬਾਅਦ ਵਾਪਰਿਆ ਜਦੋਂ ਫਾਰਮ ਵਰਕਰਸ ਨੂੰ ਉੱਥੇ ਮਾਰ ਦਿੱਤਾ ਗਿਆ ਸੀ। ਹਾਫ ਮੂਨ ਬੇ ਦੇ ਵਿੱਚ ਇਹ ਵਾਪਰਿਆ ਸੀ। ਚੁਨਲੀ ਜ਼ਾਓ ਕਰਕੇ ਇਹ ਵਰਕਰ ਸੀ ਇਹ ਫਾਰਮ ਦੇ ਉੱਤੇ, ਜਿਸ ਨੇ ਜਨਵਰੀ 23 ਨੂੰ ਜਿਹੜੀ ਸ਼ੂਟਿੰਗ ਕੀਤੀ ਸੀ। ਇਹ ਜਿਹੜਾ ਟਾਊਨ ਹੈਗਾ ਸੈਨ ਫਰਾਂਸਿਸਕੋ ਤੋਂ 30 ਮੀਲ ਦੂਰ ਹੈਗਾ, ਆਪਣੇ ਹੀ ਕੋ-ਵਰਕਰਾਂ ਨੂੰ ਗੋਲੀਆਂ ਦੇ ਨਾਲ ਮਾਰ ਦਿੱਤਾ ਸੀਗਾ। ਜੋ ਕੈਲੀਫੋਰਨੀਆ ਸਟੇਟ ਦੀ ਆਕੂਪੇਸ਼ਨਲ ਸੇਫਟੀ ਤੇ ਹੈਲਥ ਡਿਪਾਰਟਮੈਂਟ ਆ, ਜਿਹਨੂੰ ਕੈਲੋਸ਼ਾ ਕਰਕੇ ਵੀ ਜਾਣਿਆ ਜਾਂਦਾ ਆ, ਉਹਨਾਂ ਨੇ 22 ਵਾਇਲੇਸ਼ਨਸ ਇਸ ਕੈਲੀਫੋਰਨੀਆ ਟੈਰਾ ਗਾਰਡਨ ਇਨਕਾਰਪੋਰੇਸ਼ਨ ਜੋ ਮਸ਼ਰੂਮ ਦੀ ਕੰਪਨੀ ਉਹਨਾਂ ਦੇ ਅਗੇਂਸਟ ਫਾਈਲ ਕੀਤੀਆਂ ਸੀ। ਤੇ ਜੋ ਲੋਕ ਰਹਿੰਦੇ ਸੀ ਬੜੀ ਗੰਦੀ ਕੰਡੀਸ਼ਨ 'ਚ ਰਹਿੰਦੇ ਸੀ, ਮੋਬਲ ਹੋਮ ਟੁੱਟੇ ਹੋਏ ਸੀ, ਤੱਤਾ ਪਾਣੀ ਨਹੀਂ ਹੁੰਦਾ ਸੀ ਉਹਨਾਂ ਦੇ ਕੋਲ, ਬਹੁਤ ਹੀ ਮਾੜੀ ਕੰਡੀਸ਼ਨ ਦੇ ਵਿੱਚ ਸੀ। ਸੋ ਇਸੇ ਕਰਕੇ ਕਹਿੰਦੇ ਵੀ ਉਹ ਜਿਹੜਾ ਬੰਦਾ ਆ ਉਹ ਵੀ ਕਹਿ ਰਿਹਾ ਵੀ ਉਹਦੇ ਬਾਰੇ ਕਿਹਾ ਜਾ ਰਿਹਾ ਵੀ ਉਹ ਮੈਂਟਲੀ ਬਹੁਤ ਅਪਸੈਟ ਸੀਗਾ। ਕੈਲੀਫੋਰਨੀਆ ਦੇ ਗਵਰਨਰ ਗੈਬਨ ਨਿਊਸਮ ਨੇ ਇਹ ਕਿਹਾ ਸੀ ਵੀ ਜੋ ਕੈਲੀਫੋਰਨੀਆ ਦੇ ਵਿੱਚ ਫਾਰਮ ਵਰਕਰਸ ਹੈਗੇ ਆ, ਸਿਰਫ ਉਹਨਾਂ ਨੂੰ $9 ਜਿਹੜਾ ਦਿੱਤਾ ਜਾਂਦਾ ਸੀ ਪਰ ਆਵਰ ਦੇ ਹਿਸਾਬ ਨਾਲ, ਤੇ ਸ਼ਿਪਿੰਗ ਕੰਟੇਨਰਸ ਦੇ ਵਿੱਚ ਉਹ ਰਹਿੰਦੇ ਸੀ। ਉਹ ਤੁਸੀਂ ਦੇਖ ਲਓ ਵੀ ਜਿਹੜੇ ਗਰਮੀ ਆਵੇ ਕਿੰਨੇ ਗਰਮ ਹੋ ਜਾਂਦੇ ਆ, ਤੇ ਜਦ ਕਿ ਮਿਨੀਮਮ ਵੇਜ $15.50 ਆ ਉਸ ਟਾਊਨ ਦੇ ਵਿੱਚ। ਸੋ ਇਹ ਜਿਹੜੀਆਂ ਵਾਇਲੇਸ਼ਨਸ ਹੈਗੀਆਂ ਟੈਰਾ ਗਾਰਡਨ ਕੰਪਨੀ ਦੇ ਅਗੇਂਸਟ ਕੀਤੀਆਂ ਗਈਆਂ ਹੈਗੀਆਂ ਤੇ ਇਹ ਵੱਡਾ ਜਿਹੜਾ ਉਹਨਾਂ ਨੂੰ ਸਜ਼ਾ ਦਿੱਤੀ ਗਈ ਆ। ਸੋ ਹੋਪਫੁਲੀ ਇਸ ਤੋਂ ਹੋਰ ਵੀ ਜਿਹੜੇ ਏਦਾਂ ਦੀਆਂ ਜਿਹੜੀਆਂ ਕੰਪਨੀਆਂ ਆ ਜੇ ਉਹ
ਨਹੀਂ ਪ੍ਰੋਵਾਈਡ ਕਰਦੀਆਂ ਸੇਫਟੀ ਆਪਣੇ EMPLOYEES ਨੂੰ, ਉਹਨਾਂ ਨੂੰ ਵੀ ਕੋਈ ਨਾ ਕੋਈ ਲੈਸਨ ਇਸ ਤੋਂ ਮਿਲੂਗਾ। ਈਵਨ ਦੋ ਕਹਿੰਦੇ ਵੀ ਜੋ ਇਹ ਕੰਪਨੀ ਹੈਗੀ ਆ ਇਸ ਨੂੰ ਅਪੀਲ ਵੀ ਕਰ ਸਕਦੀ ਹੈਗੀ ਆ। ਜੀ ਜੀ ਜੀ। ਅਗਲੀ ਖਬਰ ਦੇ ਵੱਲ ਵਧੀਏ ਤੇ ਅਗਲੀ ਖਬਰ ਜਿਹੜੀ ਕੈਲੀਫੋਰਨੀਆ ਹਾਈਵੇ ਪੈਟਰੋਲ ਨੇ ਇਹ ਗੱਲ ਦੱਸੀ ਹੈ ਕਿ 710 ਫ੍ਰੀਵੇ ਤੇ ਇੱਕ ਦਰਦਨਾਕ ਸੜਕ ਹਾਦਸਾ ਵਾਪਰਿਆ ਜਿੱਥੇ ਲੌਂਗ ਬੀਚ ਦੇ ਵਿੱਚ 5 ਲੋਕਾਂ ਦੀ ਜਿਹੜੀ ਮੌਤ ਹੋਈ ਹੈ। CHP ਦੀ ਬੁਲਾਰਨ ਜਿਹੜੀ ਹੈ ਐਂਜਲੀਆ ਗੋਂਜਲੇਸ, ਉਹਨੇ ਇਹ ਗੱਲ ਦੱਸੀ ਹੈ ਕਿ 91 ਫ੍ਰੀਵੇ ਕਨੈਕਟਰ ਤੇ ਨਾਲ 710 ਤੇ ਜਿਹੜੀ ਇੱਕ ਕਾਰ ਆ ਉਹ ਹਾਦਸੇ ਦਾ ਸ਼ਿਕਾਰ ਹੋ ਗਈ ਤੇ ਇਹਦੇ ਵਿੱਚ ਕਾਰ ਦੇ ਡਰਾਈਵਰ ਸਮੇਤ 5 ਜਣਿਆਂ ਦੀ ਮੌਤ ਹੋਈ ਹੈ। ਇੱਕ ਨੂੰ ਹਸਪਤਾਲ ਲਿਜਾਇਆ ਗਿਆ ਤੇ ਉਸ ਬੰਦੇ ਦੀ ਹਾਲਤ ਬਾਰੇ ਕੁਝ ਵੀ ਕਹਿਣਾ ਹੈ, ਕਹਿੰਦੇ ਕਿ ਹਜੇ ਜਲਦਬਾਜ਼ੀ ਹੋਊਗੀ। ਮੌਕੇ ਤੇ ਮੌਜੂਦ ਜਿਹੜੇ ਹਾਈਵੇ ਪੈਟਰੋਲ ਅਧਿਕਾਰੀ ਆ ਉਹਨਾਂ ਨੇ ਕਿਹਾ ਹੈ ਕਿ 2011 ਮਾਡਲ ਹੁੰਡਈ ਸੋਨਾਟਾ ਜਿਹਨੂੰ ਕਿ ਇੱਕ ਤੇਜ਼ ਰਫ਼ਤਾਰ ਟਰੱਕ ਨੇ ਟੱਕਰ ਮਾਰ ਦਿੱਤੀ ਸੀ ਤੇ ਉਸ ਤੋਂ ਬਾਅਦ ਇਸ ਨੂੰ ਅੱਗ ਲੱਗ ਗਈ ਸੀ ਤੇ ਅੱਗ ਲੱਗਣ ਕਰਕੇ 5 ਜਣਿਆਂ ਦੀ ਮੌਤ ਹੋ ਗਈ ਹੈ ਮੌਕੇ ਤੇ ਹੀ ਤੇ ਇੱਕ ਨੂੰ ਹਸਪਤਾਲ ਜਿਹੜਾ ਉਹ ਲਿਜਾਇਆ ਗਿਆ। ਬੜਾ ਦਰਦਨਾਕ ਸੜਕ ਹਾਦਸਾ ਜਿਹੜਾ ਇਹ ਲੌਂਗ ਬੀਚ ਦੇ ਇਲਾਕਿਆਂ ਦੇ ਵਿੱਚ ਵਾਪਰਿਆ। ਜੀ ਜੀ ਬਿਲਕੁਲ। ਅਗਲੀ ਖਬਰ ਵੱਲ ਚਲੀਏ। ਇੱਕ ਟੁਲੈਰੀ ਕਾਉਂਟੀ ਦੇ ਵਿੱਚ ਨਵਾਂ ਜੋ ਆ ਹਾਈਵੇ 99 ਦੇ ਉੱਤੇ ਐਗਰੀਕਲਚਰ ਸੈਂਟਰ ਜੋ ਹੈਗਾ ਇੰਟਰਨੈਸ਼ਨਲ, ਉਹਦੇ ਲਈ ਨਵਾਂ ਇੰਟਰਚੇਂਜ ਬਣਾਇਆ ਜਾ ਰਿਹਾ ਹੈਗਾ। 40 ਸਾਲਾਂ ਤੋਂ ਇਹਦੀ ਜਿਹੜੀ ਪਲਾਨਿੰਗ ਚੱਲ ਰਹੀ ਸੀ। ਜੇ ਲੋਕ 99 ਤੇ ਜਦੋਂ ਤੁਸੀਂ ਜਾਂਦੇ ਆ, ਬਿਲਕੁਲ ਉਹਦੇ ਲੈਫਟ ਸਾਈਡ ਤੇ ਟੁਲੈਰੀ ਦੇ ਲਾਗੇ ਬਹੁਤ ਵੱਡਾ ਇੱਕ ਐਗਰੀ ਸੈਂਟਰ ਹੈਗਾ ਜਿੱਥੇ ਐਗਰੀਕਲਚਰ ਦਾ ਜਿਹੜਾ ਮੇਲਾ ਵੀ ਲੱਗਦਾ ਹੁੰਦਾ ਹਰ ਸਾਲ। ਸੋ ਇਹ ਬਹੁਤ ਚਿਰਾਂ ਤੋਂ ਲੋਕਾਂ ਦੀ ਡਿਮਾਂਡ ਸੀ। ਸੋ ਹੁਣ ਉਹਦੇ ਉੱਤੇ ਕਹਿੰਦੇ ਵੀ ਜੋ ਟੁਲੈਰੀ ਕਾਉਂਟੀ ਦੇ ਸੁਪਰਵਾਈਜ਼ਰ ਹੈਗੇ ਆ ਪੀਟ ਪੈਂਡਰ ਓਇਲ, ਉਹਨਾਂ ਨੇ ਇਹ ਕਿਹਾ ਵੀ 79.9 ਮਿਲੀਅਨ ਡਾਲਰ ਦਾ ਪ੍ਰੋਜੈਕਟ ਇਹ ਜਿਹੜਾ ਆ ਇਹ ਹੈਗਾ ਆ ਤੇ ਇਸ ਨੂੰ ਬਹੁਤ ਜਲਦੀ ਜੋ ਬਿਲਡ ਕੀਤਾ ਜਾਊਗਾ। ਇਹਦੇ ਨਾਲ ਜੋ ਟ੍ਰੈਫਿਕ ਦੀ ਕੰਜੈਸ਼ਨ ਸੀ, ਜਦੋਂ ਵਰਲਡ ਐਗ ਐਕਸਪੋ ਹੁੰਦਾ ਹੈਗਾ, ਜਦੋਂ ਐਗਰੀਕਲਚਰ ਦਾ ਐਕਸਪੋ ਹੁੰਦਾ ਹੈ, ਉਹਦੇ ਲਈ ਬਹੁਤ ਤਕਲੀਫ ਆਉਂਦੀ ਸੀ। ਸੋ ਉਹਦਾ ਜਿਹੜਾ ਆ ਉਹ ਸੌਖਾ ਰਹੂਗਾ। ਡਾਇਨ ਗੋਮੇਜ਼ ਕੈਲਟ੍ਰੇਨ ਦੇ ਆ, ਉਹਨਾਂ ਨੇ ਕਿਹਾ ਵੀ ਬਿਲਕੁਲ ਆਪਾਂ ਲੋਕਲ ਕਮਿਊਨਿਟੀ ਦੇ ਨਾਲ ਰਲ ਕੇ ਇਹ ਜਿਹੜਾ ਪ੍ਰੋਜੈਕਟ ਆ ਇਸ ਨੂੰ ਕੰਪਲੀਟ ਕਰ ਰਹੇ ਹੈਗੇ ਆ। ਸੈਂਟਰਲ ਵੈਲੀ ਕਹਿੰਦੇ ਵੀ ਰੀਅਲੀ ਟੂਗੈਦਰ ਆਈ ਹੈਗੀ ਆ ਇਸ ਕੰਮ ਦੇ ਲਈ ਤੇ ਆਪਾਂ 99 ਨੂੰ ਵੀ ਸੇਫ ਬਣਾਉਣਾ ਹੈ ਤੇ ਨਾਲ ਦੀ ਨਾਲ ਜੋ ਟ੍ਰੈਫਿਕ ਆ ਉੱਥੇ ਘਟਾਉਣਾ ਹੈਗਾ। ਸੋ ਇਹ ਜੋ ਪ੍ਰੋਜੈਕਟ ਆ 79.9 ਮਿਲੀਅਨ ਡਾਲਰ ਦਾ 2 ਸਾਲਾਂ ਦੇ ਵਿੱਚ ਕੰਪਲੀਟ ਹੋ ਜਾਊਗਾ। ਜੀ। ਅਗਲੀ ਖਬਰ ਦੇ ਵੱਲ ਵਧੀਏ ਤੇ ਰੁੱਖ ਕਰੀਏ ਕੋਲੋਰਾਡੋ ਦਾ। ਕੋਲੋਰਾਡੋ ਦੇ ਵਿੱਚ ਇੱਕ LGBTQ ਨਾਈਟ ਕਲੱਬ ਦੇ ਵਿੱਚ ਇੱਕ ਬੰਦੇ ਨੇ AR ਦੀ ਰਾਈਫਲ ਦੀ ਵਰਤੋਂ ਕਰਕੇ ਕਈ ਲੋਕਾਂ ਨੂੰ ਮੌਤ ਦੇ ਘਾਟ ਉਤਾਰ ਦਿੱਤਾ ਸੀਗਾ। ਇਹਦੇ ਵਿੱਚ 5 ਜਣੇ ਮਾਰੇ ਗਏ ਸਨ ਸ਼ੂਟਿੰਗ ਦੇ ਵਿੱਚ ਤੇ 19 ਤੋਂ ਵੱਧ ਲੋਕ ਜਿਹੜੇ ਜ਼ਖਮੀ ਹੋਏ ਸਨ। ਹੁਣ ਅਦਾਲਤ ਨੇ ਇਸ ਮਾਮਲੇ ਦੇ ਵਿੱਚ ਇਸ ਬੰਦੇ ਨੂੰ ਪਹਿਲੀ ਡਿਗਰੀ ਕਤਲ ਤੇ ਕਤਲ ਕਰਨ ਦੀ ਕੋਸ਼ਿਸ਼ ਦੇ 46 ਮਾਮਲਿਆਂ ਦੇ ਵਿੱਚ ਦੋਸ਼ੀ ਮੰਨਿਆ ਗਿਆ। ਐਂਡਰਸਨ ਲੀ ਐਲਡਰਿਕ ਜਿਹੜਾ 23 ਸਾਲਾਂ ਦਾ, ਉਹਨੂੰ ਕੋਲੋਰਾਡੋ ਸਪ੍ਰਿੰਗਸ ਕਲੱਬ ਦੇ ਵਿੱਚ 2022 ਦੇ ਵਿੱਚ ਕਤਲੇਆਮ ਦੀ ਜਿਹੜੀ ਇਹ ਕਰਨ ਦੇ ਮਾਮਲੇ ਦੇ ਵਿੱਚ ਹੁਣ ਲਗਾਤਾਰ ਜਿਹੜਾ ਉਹ 5 ਉਮਰ ਕੈਦਾਂ ਦੀ ਸਜ਼ਾ ਜਿਹੜੀ ਆ ਉਹ ਸੁਣਾਈ ਗਈ ਹੈ। ਜੱਜ ਮਾਈਕਲ ਮੈਕ ਹੈਨਰੀ ਨੇ ਇਸ ਨੂੰ ਕਤਲ ਦੀ ਕੋਸ਼ਿਸ਼ ਦੇ ਦੋਸ਼ਾਂ ਦੇ ਤਹਿਤ ਐਲਡਰਿਕ ਨੂੰ 2208 ਸਾਲ ਦੀ ਵਾਧੂ ਕੈਦ ਦੀ ਜਿਹੜੀ ਆ ਸਜ਼ਾ ਸੁਣਾਈ ਹੈ। ਐਲਡਰਿਕ ਉੱਤੇ ਦੋਸ਼ ਹੈ ਕਿ ਉਸ ਬੰਦੇ ਨੇ ਆਪਣੇ ਜਜ਼ਬਾਤੀ ਵੇਗ ਦੇ ਵਿੱਚ ਆ ਕੇ ਇੱਕ ਆਪਣੀ ਜਿਹੜੀ ਅੰਦਰ ਛੁਪੀ ਹੋਈ ਹੇਟ ਸੀਗੀ ਉਹਦੇ ਵਿੱਚ ਉਸ ਨੇ ਆ ਕੇ ਤੇ ਜਿਹੜਾ ਇੱਕ ਕਲੱਬ ਦੇ ਵਿੱਚ ਜਾ ਕੇ ਸ਼ੂਟਿੰਗ ਨੂੰ ਅੰਜਾਮ ਦਿੱਤਾ। ਉਹਨੇ ਅੰਨ੍ਹੇਵਾਹ ਗੋਲੀਆਂ ਚਲਾ ਦਿੱਤੀਆਂ ਜਿਹਦੇ ਵਿੱਚ 5 ਲੋਕ ਥਾਂਏ ਮਾਰੇ ਗਏ ਸਨ, 19 ਜਿਹੜੇ ਹੋਰ ਆ ਉਹ ਜ਼ਖਮੀ ਹੋਏ ਸਨ। ਤੇ ਇਹ ਸਰਕਾਰੀ ਵਕੀਲ ਜਿਹੜਾ ਉਹ ਕਹਿੰਦਾ ਕਿ ਮੈਂ ਇਸ ਮਾਮਲੇ ਦੇ ਵਿੱਚ ਮੌਤ ਦੀ ਸਜ਼ਾ ਨਹੀਂ ਮੰਗ ਸਕਿਆ ਕਿਉਂਕਿ 2020 ਦੇ ਵਿੱਚ ਕੋਲੋਰਾਡੋ ਨੇ ਮੌਤ ਦੀ ਸਜ਼ਾ ਨੂੰ ਖਤਮ ਕਰ ਦਿੱਤਾ ਤੇ ਅਜਿਹਾ ਕਰਨ ਵਾਲਾ ਉਹ 22ਵਾਂ ਰਾਜ ਬਣਿਆ। ਤੇ ਇਹਦੇ ਵਿੱਚ ਜਿਹੜੇ ਪੀੜਤਾ ਦੇ ਪਰਿਵਾਰਾਂ ਦੇ ਬਿਆਨ ਸੀਗੇ, ਉਹਨਾਂ ਨੇ ਇਹ ਕਿਹਾ ਕਿ ਇਹ ਜਿਹੜਾ ਇਨਸਾਨ ਹੈ ਇਹ ਇਨਸਾਨ ਨਹੀਂ ਗਾ, ਇਨਸਾਨਾਂ ਦੇ ਭੇਸ ਦੇ ਵਿੱਚ ਇੱਕ ਜਾਨਵਰ ਹੈ ਤੇ ਇਹਨੂੰ ਨਰਕ ਦੇ ਵਿੱਚ ਜਿਹੜਾ ਸਿੱਟ ਦੇਣਾ ਚਾਹੀਦਾ। ਇਹਦੀ ਇੱਕ ਬੰਦੇ ਦਾ ਨਾਂ ਜਿਹਦੀ ਬਾਈਟ ਆਈ ਹੈ ਸ਼ੈਰਲ ਨਾਰਟਨ, ਉਹਨੇ ਇਹ ਗੱਲ ਪ੍ਰੈਸ ਨੂੰ ਕਹੀ ਹੈ ਕਿ ਮੇਰੀ ਧੀ ਐਸਟਨ ਗੈਂਬਲਿਨ ਨੂੰ ਇਹਨੇ 9 ਤੋਂ ਵੱਧ ਗੋਲੀਆਂ ਜਿਹੜੀਆਂ ਉਹਦੇ ਆਲੇ ਦੁਆਲੇ ਚਲਾਈਆਂ ਸਨ ਪਰ ਉਹ ਬਚ ਗਈ ਸੀ। ਉਹ ਕਹਿੰਦਾ ਕਿ ਜਿਹੜਾ ਇਹ ਡੈਨੀਅਲ ਐਸਟਨ ਹੈ ਇਹ ਬੰਦਾ ਜਿਹੜਾ ਉਹ ਕਈਆਂ ਦੇ ਖੂਨ ਦੇ ਨਾਲ ਇਹਦੇ ਹੱਥ ਜਿਹੜੇ ਰੰਗੇ ਹੋਏ ਆ।
ਮਾਫ ਕਰਨਾ ਐਂਡਰਸਨ ਲੀ ਐਡਰਿਕ ਜਿਹੜਾ, ਤੇ ਇਹਨੂੰ ਕਹਿੰਦੇ ਵੱਧ ਤੋਂ ਵੱਧ ਜਿਹੜੀ ਸਜ਼ਾ ਉਹ ਹੋਣੀ ਚਾਹੀਦੀ ਹੈ। ਇਸ ਤੋਂ ਬਾਅਦ ਕੋਲਾਡੋ ਦੇ ਵਿੱਚ ਕਈ ਜਿਹੜੇ ਇਲਾਕੇ ਨੇ ਉਹਨਾਂ ਦੇ ਵਿੱਚ ਕਲੱਬ ਜਿਹੜੇ ਆ ਉਹ ਕਈ ਦਿਨਾਂ ਦੇ ਲਈ ਬੰਦ ਕਰਨੇ ਪਏ ਸਨ। ਪਰ ਇਹ ਜਿਹੜਾ ਭਿਆਨਕ ਹੱਤਿਆਕਾਂਡ ਵਾਪਰਿਆ ਸੀਗਾ ਉਹ 2022 ਦੇ ਵਿੱਚ ਇਸ ਬੰਦੇ ਨੇ, ਐਂਡਰਸਨ ਲੀ ਐਡਰਿਕ ਨੇ ਜਿਹੜਾ ਇਹਨੂੰ ਵਾਰਦਾਤ ਨੂੰ ਅੰਜਾਮ ਦਿੱਤਾ ਸੀਗਾ। ਅੰਨ੍ਹੇਵਾਹ ਗੋਲੀਆਂ ਚਲਾ ਕੇ 5 ਲੋਕ ਮਾਰੇ ਸਨ, ਤੇ ਇਸੇ ਮਾਮਲੇ ਦੇ ਵਿੱਚ ਹੁਣ ਇਹਨੂੰ 2208 ਸਾਲ ਦੀ ਵਾਧੂ ਜਿਹੜੀ ਕੈਦ ਦੀ ਸਜ਼ਾ ਉਹ ਸੁਣਾਈ ਗਈ ਹੈ। ਪਤਾ ਲੱਗਿਆ ਕਿ ਇਹਨੂੰ 5 ਉਮਰ ਕੈਦਾਂ ਜਿਹੜੀਆਂ ਉਹ ਇਸ ਮਾਮਲੇ ਦੇ ਵਿੱਚ ਸੁਣਾਈਆਂ ਗਈਆਂ। ਅਗਲੀ ਖਬਰ ਵੱਲ ਚਲੀਏ। ਸੈਨ ਫਰਾਂਸਿਸਕੋ ਦੇ ਵਿੱਚ ਹਾਈ ਰਾਈਜ਼ ਬਿਲਡਿੰਗ ਦੀ ਇੱਕ ਜੋ ਵਿੰਡੋ ਟੁੱਟਣ ਦੇ ਨਾਲ ਖਬਰ ਦੇ ਨਾਲ ਅੱਜ ਸਵੇਰੇ ਜੋ ਹਾਰਵਰਡ ਸਟਰੀਟ ਦੇ ਉੱਤੇ ਆ, ਬਹੁਤ ਹਾਈ ਰਾਈਜ਼ ਬਿਲਡਿੰਗ ਆ, ਉੱਥੇ ਫਾਇਰ ਡਿਪਾਰਟਮੈਂਟ ਨੂੰ ਸੱਦਿਆ ਗਿਆ ਤੇ ਉਸ ਤੋਂ ਬਾਅਦ ਲੱਕਲੀ ਕਹਿੰਦੇ ਫਰੇਮ ਦੇ ਵਿੱਚੋਂ ਵਿੰਡੋ ਡਿੱਗ ਕੇ ਰੋਡ ਦੇ ਉੱਤੇ ਨਹੀਂ ਡਿੱਗਿਆ, ਨਹੀਂ ਤਾਂ ਕਿਸੇ ਦਾ ਜਾਨੀ ਨੁਕਸਾਨ ਹੋ ਸਕਦਾ ਸੀ। ਸੋ 2 ਬਲਾਕ ਹਾਰਵਰਡ ਸਟਰੀਟ ਦੇ ਕਾਫੀ ਘੰਟੇ ਸਵੇਰ ਦੇ 8:30 ਵਜੇ ਤੋਂ ਲੈ ਕੇ ਸ਼ਾਮ ਤੱਕ ਹੁਣ ਤੱਕ ਜਿਹੜੇ ਆ ਉਹ ਬੰਦ ਰਹੇ ਹੈਗੇ, ਤਾਂ ਕਿ ਉਹ ਜੋ ਸ਼ੀਸ਼ੇ ਆ ਇਸ ਹਾਈ ਰਾਈਜ਼ ਬਿਲਡਿੰਗ ਦੇ ਉਹਨਾਂ ਨੂੰ ਰਿਪੇਅਰ ਕੀਤਾ ਜਾ ਸਕੇ। ਲੱਕਲੀ ਉਹ ਫਰੇਮ ਦੇ ਵਿੱਚੋਂ ਸ਼ੀਸ਼ੇ ਨਹੀਂ ਨਿਕਲੇ ਤੇ ਪੁਲਿਸ ਜੋ ਆ ਉਹਦੀ ਇਨਵੈਸਟੀਗੇਸ਼ਨ ਕਰ ਰਹੀ ਆ। ਇਹ ਪਹਿਲੀ ਵਾਰੀ ਨਹੀਂ ਹੋਇਆ, ਸੈਨ ਫਰਾਂਸਿਸਕੋ 'ਚ ਪਿਛਲੇ ਦਿਨਾਂ 'ਚ ਵੀ ਇੱਕ ਹਾਈ ਰਾਈਜ਼ ਬਿਲਡਿੰਗ ਦੇ ਸ਼ੀਸ਼ਾ ਜੋ ਆ ਉਹ 42ਵੀਂ ਫਲੋਰ ਤੋਂ ਥੱਲੇ ਡਿੱਗ ਪਿਆ ਸੀ ਤੇ ਉਹਦੇ ਨਾਲ ਵੀ ਕੋਈ ਜਾਨੀ ਨੁਕਸਾਨ ਨਹੀਂ ਹੋਇਆ ਸੀ। ਪਰ ਆਪਾਂ ਨੂੰ ਪਤਾ ਹੀ ਆ ਵੀ ਜਦੋਂ ਆਪਾਂ ਸੈਨ ਫਰਾਂਸਿਸਕੋ ਜਾਂਦੇ ਡਾਊਨਟਾਊਨ 'ਚ ਤੇ ਬਿਲਡਿੰਗਸ ਬੜੀ ਹਾਈ ਰਾਈਜ਼ ਆ ਤੇ ਉੱਥੇ ਆਮ ਲੋਕ ਤੁਰੇ ਫਿਰਦੇ ਆ, ਜੇ ਕਿਤੇ ਇੰਨੀ ਉਚਾਈ ਤੋਂ ਕੋਈ ਸ਼ੀਸ਼ਾ ਡਿੱਗਦਾ ਤੇ ਉਹਦਾ ਬਹੁਤ ਜਾਨੀ ਨੁਕਸਾਨ ਹੋ ਸਕਦਾ ਹੈਗਾ। ਜੀ। ਅਗਲੀ ਖਬਰ ਦੇ ਵੱਲ ਵਧੀਏ ਤੇ ਅਗਲੀ ਖਬਰ ਜਿਹੜੀ ਆ ਉਹ ਇਸ ਵੇਲੇ ਕੈਲੀਫੋਰਨੀਆ, ਮਾਫ ਕਰਨਾ ਅਮਰੀਕਾ ਦੇ ਵਿੱਚ ਜਿਸ ਤਰ੍ਹਾਂ ਦਾ ਮੌਸਮ ਜਿਹੜਾ ਕਰਵਟ ਬਦਲ ਰਿਹਾ, ਬਿਗ ਬੈਂਡ ਨੈਸ਼ਨਲ ਪਾਰਕ ਟੈਕਸਸ ਦੇ ਵਿੱਚ, ਇੱਥੇ ਇੱਕ ਨੈਸ਼ਨਲ ਪਾਰਕ ਦੇ ਵਿੱਚ ਫਲੋਰੀਡਾ ਦੇ ਰਹਿਣ ਵਾਲੇ ਇੱਕ ਬੰਦੇ ਤੇ ਉਹਦੇ 14 ਸਾਲਾ ਮਤਰੇਏ ਪੁੱਤਰ ਦੀ ਬਹੁਤ ਜ਼ਿਆਦਾ ਗਰਮੀ ਦੇ ਵਿੱਚ ਹਾਈਕਿੰਗ ਕਰਨ ਤੋਂ ਬਾਅਦ ਮੌਤ ਹੋ ਗਈ ਹੈ। 31 ਸਾਲਾ ਵਿਅਕਤੀ ਸ਼ੁੱਕਰਵਾਰ ਦੀ ਗੱਲ ਆ ਆਪਣੇ 2 ਮਤਰੇਏ ਪੁੱਤਰਾਂ ਦੇ ਨਾਲ, ਜਿਨ੍ਹਾਂ ਦੀ ਉਮਰ 14 ਸਾਲ ਤੇ 21 ਸਾਲ ਦੱਸੀ ਗਈ ਹੈ, ਇਹ ਮਰੂਫੋ ਵੇਗਾ ਟ੍ਰੇਲ ਤੇ ਹਾਈਕਿੰਗ ਕਰ ਰਿਹਾ ਸੀਗਾ। ਨੈਸ਼ਨਲ ਪਾਰਕ ਸਰਵਿਸ ਦੇ ਮੁਤਾਬਕ ਇਸ ਸਮੇਂ ਦਾ ਤਾਪਮਾਨ 119 ਡਿਗਰੀ ਫਾਰਨਹਾਈਟ ਸੀਗਾ ਤੇ ਪਾਰਕ ਟੈਕਸਸ ਦੇ ਹੋਰਨਾਂ ਹਿੱਸਿਆਂ ਵਾਂਗ ਜਿਹੜਾ ਤਾਪਮਾਨ ਹੈ ਉਹਦੇ ਤੋਂ 110 ਡਿਗਰੀ ਜਿਹੜਾ ਕਿ ਆਮ ਤੌਰ ਤੇ ਦਰਜ ਕੀਤਾ ਜਾਂਦਾ ਫਾਰਨਹਾਈਟ ਤੋਂ 9 ਡਿਗਰੀ ਉੱਪਰ ਜਿਹੜਾ ਜਾ ਰਿਹਾ ਸੀ ਤੇ ਬਹੁਤ ਜ਼ਿਆਦਾ ਗਰਮੀ ਜਿਹੜੀ ਆ ਉਹ ਲੱਗ ਰਹੀ ਸੀਗੀ। 14 ਸਾਲ ਦਾ ਬੱਚਾ ਜਦੋਂ ਇਹ ਅੱਗੇ ਵਧ ਰਹੇ ਸਨ ਤਾਂ ਉਸੇ ਦਰਮਿਆਨ ਬਿਮਾਰ ਹੋ ਗਿਆ ਤੇ ਬੁਰੇ ਤਰੀਕੇ ਦੇ ਨਾਲ ਹੋਸ਼ ਗਵਾ ਬੈਠਾ ਤੇ ਉਸ ਤੋਂ ਬਾਅਦ ਜਦੋਂ ਉਸਦੇ ਪਿਤਾ ਨੇ ਆਪਣੀ ਗੱਡੀ ਵਾਪਸ ਲਿਆਉਣੀ ਚਾਹੀ ਤੇ ਉਹਨੇ ਸੋਚਿਆ ਕਿ ਮੈਂ ਗੱਡੀ ਦੇ ਵਿੱਚ ਪਾ ਦਿਆਂ, ਤਾਂ ਉਹਦੇ ਵੱਡੇ ਭਰਾ ਨੂੰ ਉੱਥੇ ਰੋਕ ਕੇ ਚਲਾ ਗਿਆ। ਬਾਅਦ ਦੇ ਵਿੱਚ ਉਦੋਂ ਅਧਿਕਾਰੀਆਂ ਨੂੰ ਵੀ ਕਾਲ ਕੀਤੀ ਕਿ ਜਦੋਂ ਉੱਥੇ ਟੀਮਾਂ ਪਹੁੰਚੀਆਂ, ਖਾਸ ਕਰਕੇ ਜਿਹੜੇ CDT ਪਾਰਕ ਰੇਂਜਰ ਸੀਗੇ ਜਾਂ US ਬਾਰਡਰ ਪੈਟਰੋਲ ਏਜੰਟਾਂ ਦੀ ਟੀਮ ਜਦੋਂ ਉੱਥੇ ਪਹੁੰਚਦੀ ਹੈ ਤੇ ਉਹਨਾਂ ਨੇ ਦੇਖਿਆ ਕਿ ਜਿਹੜਾ 14 ਸਾਲ ਦਾ ਮੁੰਡਾ ਸੀਗਾ, ਬੱਚਾ ਸੀਗਾ, ਇਹਦੀ ਮੌਤ ਹੋ ਜਾਂਦੀ ਹੈ। ਉਸ ਤੋਂ ਬਾਅਦ ਇਹਦੇ ਪਿਤਾ ਦੀ ਭਾਲ ਸ਼ੁਰੂ ਕੀਤੀ ਜਾਂਦੀ ਤੇ ਠੀਕ 2 ਘੰਟਿਆਂ ਬਾਅਦ ਜਿਹੜਾ ਉਹ ਪਤਾ ਲੱਗਦਾ ਕਿ ਉਹਦੀ ਜਿਹੜੀ ਗੱਡੀ ਹੈ ਉਹ ਬੁਕਲਿਸ ਓਵਰਲੁੱਕ ਦੇ ਵਿੱਚ ਇੱਕ ਜਿਹੜਾ ਬ੍ਰਿਜ ਆ ਉਹਦੇ ਉੱਤੇ ਟਕਰਾ ਜਾਂਦੀ ਹੈ ਤੇ ਇਹ ਬੰਦਾ ਉਸ ਟੱਕਰ ਦੇ ਨਾਲ ਥਾਂਏ ਮਰ ਜਾਂਦਾ। ਪਤਾ ਲੱਗਿਆ ਕਿ ਇਹ ਜਿਹੜਾ ਅਧਿਕਾਰੀਆਂ ਦਾ ਕਹਿਣਾ ਸ਼ੁਰੂਆਤੀ ਜਾਂਚ ਦੇ ਵਿੱਚ ਕਿ ਇਹ ਵੀ ਇੰਨੀ ਜ਼ਿਆਦਾ ਉਚਾਈ ਦੇ ਉੱਤੇ ਜਾਂ ਇੰਨੀ ਜ਼ਿਆਦਾ ਗਰਮੀ ਦੇ ਵਿੱਚ, ਇੰਨੀ ਜ਼ਿਆਦਾ ਧੁੱਪ ਦੇ ਵਿੱਚ ਹਾਈਕਿੰਗ ਕਰਨ ਕਰਕੇ ਇਹਦੇ ਸਰੀਰ ਦੇ ਵਿੱਚ ਪਾਣੀ ਦੀ ਘਾਟ ਹੋ ਸਕਦੀ ਹੈ ਜਾਂ ਇਹਨੂੰ ਗਰਮੀ ਬਹੁਤ ਜ਼ਿਆਦਾ ਲੱਗੀ ਜਿਹਦੇ ਕਰਕੇ ਡਰਾਈਵਿੰਗ ਦੇ ਕਾਬਲ ਨਹੀਂ ਰਿਹਾ ਤੇ ਉਹ ਬੰਦਾ ਆਪਣੇ ਪੁੱਤਰ ਨੂੰ ਕਾਰ ਦੇ ਵਿੱਚ ਪਾ ਕੇ ਲਿਜਾਣ ਦੇ ਕਿਸੇ ਸੁਰੱਖਿਅਤ ਥਾਂ ਤੇ ਲਿਜਾਣ ਦੇ ਵੇਲੇ ਖੁਦ ਵੀ ਮੌਤ ਦਾ ਸ਼ਿਕਾਰ ਹੋ ਗਿਆ ਤੇ ਉਹਦਾ ਜਿਹੜਾ 14 ਸਾਲ ਦਾ ਪੁੱਤ ਆ ਉਹ ਵੀ ਇਸ ਗਰਮੀ ਦੀ ਵਜ੍ਹਾ ਕਰਕੇ ਮਾਰਿਆ ਗਿਆ। ਸੋ ਜੇਕਰ ਤੁਸੀਂ ਵੀ ਜਾਣ ਦੇ ਸ਼ੌਕੀਨ ਹੋ ਉੱਚੀਆਂ ਥਾਵਾਂ ਤੇ ਤਾਂ ਮੌਸਮ ਦਾ ਖਿਆਲ ਇੱਕ ਵਾਰੀ ਜ਼ਰੂਰ ਜਿਹੜਾ ਉਹ ਕਰ ਲਿਆ ਕਰੋ ਜੀ। ਅੱਗੇ ਆਪਾਂ ਸਟਾਕ ਮਾਰਕੀਟ ਵੱਲ ਚਲੀਏ। ਅੱਜ ਸਟਾਕ ਮਾਰਕੀਟ ਨੂੰ ਕਾਫੀ ਝਟਕਾ ਲੱਗਾ। ਨੈਸਡੈਕ 1% ਦੇ ਕਰੀਬ 156.74 ਡਾਊਨ ਗਿਆ ਹੈਗਾ ਤੇ ਕਲੋਜ਼ ਹੋਇਆ 13,335.78 ਤੇ। S&P 500 ਇੰਡੈਕਸ ਵੀ 0.45% ਲੂਜ਼ ਕੀਤਾ ਉਸਨੇ ਤੇ ਕਲੋਜ਼ ਹੋਇਆ 4328.82 ਤੇ। ਡਾਓ ਜੋਨ ਇੰਡਸਟਰੀਅਲ ਜੋ ਆ ਉਹ ਵੀ 12.72 ਜੋ ਡਾਊਨ ਗਿਆ ਹੈਗਾ ਤੇ ਕਲੋਜ਼ ਹੋਇਆ 33,714.71 ਤੇ। ਇਸੇ ਤਰ੍ਹਾਂ ਜੇ ਕਰੰਸੀ ਦੀ ਗੱਲ ਕਰਦੇ ਜਾਈਏ, ਇੱਕ $1 ਦੇ ਬਰਾਬਰ ਇੰਡੀਆ ਦੇ ਰਹੇ ਆ 82 ਰੁਪਏ, ਇੱਕ $1 ਦੇ ਬਰਾਬਰ ਕੈਨੇਡਾ ਦੇ $1.31 ਤੇ ਇੱਕ $1 ਦੇ ਬਰਾਬਰ ਪਾਕਿਸਤਾਨ ਦੇ 282 ਰੁਪਏ 55 ਪੈਸੇ। ਜੀ ਹਰਜੋਤ ਸਿੰਘ ਜੀ, ਆਪਣਾ ਜਿਹੜਾ ਅਪਡੇਟ ਕੈਲੀਫੋਰਨੀਆ ਪ੍ਰੋਗਰਾਮ ਦਾ ਸਮਾਂ ਜੀ ਸਮਾਪਤੀ ਵਾਲਾ ਜੀ, ਲਈਏ ਜੀ ਇਜਾਜ਼ਤ ਜੀ। ਮੇਰੇ ਹਰਜੋਤ ਸਿੰਘ ਵੱਲੋਂ ਤੇ ਪ੍ਰਵੀਨ ਸ਼ਰਮਾ ਵੱਲੋਂ ਤੁਹਾਨੂੰ ਸਾਰਿਆਂ ਨੂੰ ਬਹੁਤ ਹੀ ਪਿਆਰ ਤੇ ਸਤਿਕਾਰ ਭਰੀ ਸਤਿ ਸ਼੍ਰੀ ਅਕਾਲ। ਸੁਣਦੇ ਰਹੋ ਪੰਜਾਬੀ ਰੇਡੀਓ USA।